ਤੁਸੀਂ ਦੇਖੋ ਲੁਧਿਆਣਾ ਲੁੱਟ ਦੀ ਵਾਰਦਾਤ ਤੇ ਪੁਲਿਸ ਪਾਰਟੀ ਤੇ ਹਮਲਾ, ਅੰਮ੍ਰਿਤਸਰ 10 ਲੱਖ ਦੀ ਲੁੱਟ, 1 ਲੱਖ ਦੀ ਲੁੱਟ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਸਰਾਫੇ ਦੀ ਦੁਕਾਨ ਤੇ ਲੁੱਟ, ਮੋਗੇ ਦੇ ਵਿੱਚ ਲੁੱਟ, ਜਲੰਧਰ ਦੇ ਵਿੱਚ ਪਹਿਲਾਂ ਵੀ ਕੱਪੜਾ ਕਾਰੋਬਾਰੀ ਦਾ ਕਤਲ ਕੀਤਾ ਗਿਆ ਵਾ। ਇਸ ਤੋਂ ਇਲਾਵਾ ਮੋਗੇ ਦੀ ਗੱਲ ਕਰ ਚੁੱਕੇ ਹਾਂ, ਤਰਨ ਤਾਰਨ ਦੇ ਵਿੱਚ ਲੁੱਟ ਹੋਈ ਆ, ਬਾੜੇਵਾਲ ਦੇ ਵਿੱਚ ਕਤਲ ਹੋਇਆ, ਪਠਾਨਕੋਟ ਦੇ ਵਿੱਚ ਲੁੱਟ ਹੋਈ ਆ, ਕਤਲ ਹੋਇਆ, ਦੋਹਰਾ ਕਤਲ ਹੋਇਆ, ਰਾਜਪੁਰਾ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ, ਅਮਲੋਹ ਦੇ ਪਿੰਡ ਖਨਿਆਣ ਦੇ ਵਿੱਚ ਪੋਤੇ ਨੇ ਆਪਣੀ ਹੀ ਦਾਦੀ ਨੂੰ ਮਾਰਤਾ। ਨਿਵੇਸ਼ ਲੈਣ ਜਾ ਰਹੇ ਹੋ ਉਦਯੋਗਪਤੀਆਂ ਕੋਲੇ ਕਿ ਬਾਈ ਨਿਵੇਸ਼ ਦਿਓ ਸਾਨੂੰ, ਪਰ ਖੁਦ ਤੁਹਾਡੇ ਪੰਜਾਬ ਦੇ ਹਾਲਾਤ ਜੇ ਸਾਜ਼ਗਾਰ ਨਹੀਂ ਨੇ ਤਾਂ ਮਾਨ ਸਾਹਿਬ ਨਿਵੇਸ਼ ਕਿੱਥੋਂ ਆਊਗਾ। ਦਿੱਲੀ ਦੀ ਸਰਕਾਰ ਦੇ ਇਖਤਿਆਰ ਘਟਾਏ ਜਾ ਰਹੇ ਨੇ, ਵਧਾਏ ਜਾ ਰਹੇ ਨੇ, ਇਸ ਦਾ ਫਿਕਰ ਪੰਜਾਬ ਸਰਕਾਰ ਨੂੰ ਹੈ। ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਉਹ ਮਾਨ ਸਾਹਿਬ ਨੇ ਜਿਹੜੇ ਇਹਨਾਂ ਹੀ ਮਸਲਿਆਂ ਤੇ ਕਦੇ ਪੋਲਿਟਿਕਸ ਕਰਦੇ ਸੀ। ਉਹਨਾਂ ਦੀ ਬੁਨਿਆਦ ਹੀ ਇਹ ਹੁੰਦੀ ਸੀਗੀ ਕਿ ਲੋਕ ਮਸਲੇ ਚੁੱਕਣੇ, ਲੋਕਾਂ ਦੀ ਗੱਲ ਕਰਨੀ। ਪਰ ਅੱਜ ਕੱਲ੍ਹ ਉਹ ਲੋਕਾਂ ਦੇ ਜਦੋਂ ਕਰਤਾ ਧਰਤਾ ਨੇ, ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਅੱਜ ਕੱਲ੍ਹ ਉਹਨਾਂ ਨੂੰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਹਾਲਾਤਾਂ ਨਾਲੋਂ ਜ਼ਿਆਦਾ ਫਿਕਰ ਲੱਗਦਾ ਕਿ ਕੇਜਰੀਵਾਲ ਦੀ ਸਰਕਾਰ ਦਾ। ਤਾਂ ਪੰਜਾਬ ਦੇ ਕਈ ਧੰਨਾ ਸੇਠ ਜਿਹੜੇ ਆ ਉਹ ਇਸ ਵੇਲੇ ਚੋਰੀ ਛਿਪੇ ਸਰਕਾਰ ਤੋਂ, ਪੁਲਿਸ ਤੋਂ ਗੈਂਗਸਟਰਾਂ ਨੂੰ ਉਹਨਾਂ ਦੀ ਜਾਨ ਬਖਸ਼ਣ ਦੇ ਪੈਸੇ ਦੇ ਰਹੇ ਆ ਕਿ ਤੁਸੀਂ ਭਾਈ ਟਿਕੇ ਰਹੋ, ਸਾਡੇ ਤੋਂ ਪੈਸੇ ਲੈ ਲਓ ਪਰ ਸਾਡੀ ਜਾਨ ਬਖਸ਼ ਦਿਓ ਕਿਸੇ ਤਰੀਕੇ ਨਾਲ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਹੈ। ਅਕਸਰ ਹੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਜਦੋਂ ਵੱਡੀਆਂ ਵਾਰਦਾਤਾਂ ਵਾਪਰਦੀਆਂ ਸਨ, ਕੋਈ ਲੁੱਟ ਖੋਹ ਦੀ, ਕੋਈ ਚੋਰੀ ਦੀ, ਕੋਈ ਕਤਲੇਆਮ ਦੀ, ਤਾਂ ਅਕਸਰ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀਗੀ ਤਾਂ ਇਹ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੀ ਸੀ, ਯਾਨੀ ਕਿ ਸੱਤਾਧਾਰੀਆਂ ਨੂੰ। ਔਰ ਕੰਮ ਵੀ ਇਹੀ ਕਰਨਾ ਬਣਦਾ ਵਾ। ਵਿਰੋਧੀ ਧਿਰਾਂ ਦਾ ਕੰਮ ਹੀ ਇਹ ਹੁੰਦਾ ਕਿ ਲੋਕਾਂ ਦੇ ਮਸਲੇ ਚੁੱਕੇ ਜਾਣ, ਲੋਕ ਮੁੱਦਿਆਂ ਤੇ ਗੱਲ ਕੀਤੀ ਜਾਵੇ। ਪਰ ਅੱਜ ਕੱਲ੍ਹ ਲੱਗਦਾ ਨਹੀਂ ਕਿ ਨਾ ਤਾਂ ਵਿਰੋਧੀ ਧਿਰ ਹੀ ਇਸ ਮਸਲੇ ਤੇ ਸੁਹਿਰਦ ਹੈ ਤੇ ਸਰਕਾਰ ਨੇ ਤਾਂ ਇਸ ਮਸਲੇ ਤੇ ਜਵਾਬ ਕੀ ਦੇਣਾ। ਦਿੱਲੀ ਦੀ ਸਰਕਾਰ ਦੇ ਇਖਤਿਆਰ ਘਟਾਏ ਜਾ ਰਹੇ ਨੇ, ਵਧਾਏ ਜਾ ਰਹੇ ਨੇ, ਇਸ ਦਾ ਫਿਕਰ ਪੰਜਾਬ ਸਰਕਾਰ ਨੂੰ ਹੈ ਔਰ ਵਿਸ਼ੇਸ਼ ਇਜਲਾਸ ਵੀ ਸੱਦਿਆ ਜਾ ਰਿਹਾ ਵਾ। ਦੂਜੇ ਪਾਸੇ ਉਹਦੀ ਇੱਕ ਪੂਰੀ ਕੰਪੇਨ ਕੀਤੀ ਜਾ ਰਹੀ ਹੈ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ, ਜਿਹੜੇ ਕਿ ਦੂਜੀਆਂ ਸਰਕਾਰਾਂ ਤੇ ਨਿਸ਼ਾਨੇ ਲਾਉਂਦੇ ਰਹੇ ਆ, ਉਹ ਅੱਜ ਕੱਲ੍ਹ ਖੁਦ ਦੇਸ਼ ਭਰ ਦੀ ਯਾਤਰਾ ਤੇ ਨੇ ਤੇ ਲੀਡਰਾਂ ਨੂੰ ਮਿਲ ਰਹੇ ਨੇ ਕਿ ਦਿੱਲੀ ਦੀ ਸਰਕਾਰ ਬਚਾਓ ਪਰ ਪੰਜਾਬੀਆਂ ਨੂੰ ਵੀ ਬਚਾਓ। ਮਾਨ ਸਾਹਿਬ, ਇਹ ਤੁਹਾਨੂੰ ਫਰਜ਼ ਜਿਹੜਾ ਉਹ ਪੰਜਾਬੀਆਂ ਨੇ ਦਿੱਤਾ 5 ਸਾਲਾਂ ਵਾਸਤੇ। ਪਿਛਲੇ 3-4 ਹਫ਼ਤਿਆਂ ਦੇ ਵਿੱਚ ਲੁੱਟ ਖੋਹ ਦੀਆਂ ਵੱਡੀਆਂ ਵਾਰਦਾਤਾਂ ਜਿਹੜੀਆਂ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ ਦੀ ਜਿਹੜੀ ਆ ਉਹ ਜੋ ਤਸਵੀਰ ਬਿਆਨ ਕਰਦੀਆਂ ਤੇ ਮੂੰਹ ਚੜਾਉਂਦੀਆਂ ਪੰਜਾਬ ਸਰਕਾਰ ਦੀ ਵਿਵਸਥਾ ਦਾ। ਭਾਵੇਂ ਕਿ ਪੁਲਿਸ ਨੇ ਇਹਨਾਂ ਵਿੱਚੋਂ ਕੁਝ ਵਾਰਦਾਤਾਂ ਨੂੰ ਹੱਲ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ, ਪਰ ਜਦੋਂ ਜ਼ਮੀਨੀ ਆંકੜਿਆਂ ਤੇ ਨਜ਼ਰ ਮਾਰਦੇ ਆ ਤਾਂ ਬਹੁਤ ਵੱਡੀਆਂ ਵਾਰਦਾਤਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ। ਤੇ ਇੱਥੋਂ ਪਤਾ ਲੱਗਦਾ ਵੀ ਇਹਨਾਂ ਵਾਰਦਾਤਾਂ ਤੋਂ ਕਿ ਅੱਜ ਕੱਲ੍ਹ ਦੇ ਜਿਹੜੇ ਗੈਰ ਸਮਾਜੀ ਅਨਸਰ ਨੇ, ਜਿਹੜੇ ਗੁੰਡਾ ਅਨਸਰ ਨੇ, ਉਹਨਾਂ ਦੇ ਵਿੱਚ ਪੁਲਿਸ, ਸਰਕਾਰ, ਜੁਡੀਸ਼ੀਅਰੀ, ਜਾਂਚ ਏਜੰਸੀਆਂ ਦਾ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਡਰ ਨਹੀਂ ਹੈ। ਸੋ ਪੰਜਾਬ ਦੇ ਵਿੱਚ ਲੰਘੇ 3-4 ਹਫ਼ਤਿਆਂ ਦੀਆਂ ਜਿਹੜੀਆਂ ਵਾਰਦਾਤਾਂ ਵਾਪਰੀਆਂ ਵੱਡੀਆਂ, ਮੈਂ ਤੁਹਾਨੂੰ ਉਹ ਇੱਕ ਦਰ ਇੱਕ ਜਿਹੜੀਆਂ ਸੁਣਾਉਣ ਲੱਗਾ ਵਾਂ ਤੇ ਤੁਸੀਂ ਦੇਖੋਗੇ ਕਿ ਦਰਜਨ ਭਰ ਵੱਡੀਆਂ ਵਾਰਦਾਤਾਂ ਵਾਪਰੀਆਂ ਵਾ, ਜਿਨ੍ਹਾਂ ਦੇ ਵਿੱਚ ਲੁੱਟ ਖੋਹ ਹੋਈ ਹੈ, ਜਿਨ੍ਹਾਂ ਦੇ ਵਿੱਚ ਕੁੱਟੇ ਵੀ ਗਏ ਨੇ ਲੋਕ, ਜਿਨ੍ਹਾਂ ਦੇ ਵਿੱਚ ਫਰੌਤੀਆਂ ਵੀ ਮੰਗੀਆਂ ਗਈਆਂ, ਜਿਨ੍ਹਾਂ ਦੇ ਵਿੱਚ ਕਤਲ ਵੀ ਹੋਏ ਨੇ। ਸੋ ਇਹ ਵੱਡੀਆਂ ਵਾਰਦਾਤਾਂ ਕਿਹੜੀਆਂ-ਕਿਹੜੀਆਂ ਤੁਹਾਨੂੰ ਮੈਂ ਸੁਣਾਉਣਾ ਵਾ। ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਯਾਦ ਹੋਣਾ ਕਿ ਲੁਧਿਆਣਾ ਦੀ ਜਿਹੜੀ ਬੈਂਕ ਲੁੱਟ ਦੀ ਜਿਹੜੀ ਘਟਨਾ ਵਾ, ਉਹਦੇ ਵਿੱਚ ਹਥਿਆਰਬੰਦ ਲੁਟੇਰੇ ਬੈਂਕਾਂ ਤੇ ਜਿਹੜੀਆਂ ਵਿੱਤੀ ਸੰਸਥਾਵਾਂ ਦਾ ਜਿਹੜੀ ਧਨ ਜਮ੍ਹਾਂ ਕਰਾਉਂਦੀ ਸੀ ਕੰਪਨੀ, ਉਹਦੇ ਦਫ਼ਤਰ ਦੇ ਵਿੱਚੋਂ 8.5 ਕਰੋੜ ਰੁਪਏ ਲੈ ਜਾਂਦੇ ਆ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ, ਸਾਰੇ ਜਿਹੜੇ ਗਰੋਹਬਾਜ਼ ਆ ਉਹ ਫੜੇ ਗਏ ਆ। ਪਰ ਇਹ ਇਕੱਲੀ ਘਟਨਾ ਨਹੀਂ ਹੈ। ਤੁਹਾਨੂੰ ਯਾਦ ਹੋਣਾ ਕਿ ਇਹਨਾਂ ਦੇ ਵਿੱਚੋਂ 5-6 ਲੁਟੇਰੇ ਤਾਂ ਫੜ ਲਏ, ਇੱਕ ਔਰਤ ਵੀ ਸ਼ਾਇਦ ਫੜੀ ਗਈ ਆ ਤੇ ਵੱਡੀ ਮਾਤਰਾ ਦੇ ਵਿੱਚ ਨਕਦੀ ਵੀ ਪੰਜਾਬ ਪੁਲਿਸ ਨੇ ਬਰਾਮਦ ਕੀਤੀ ਹੈ। ਔਰ ਇਹ ਪੁਲਿਸ ਦੀ ਸਫਲਤਾ ਵਾ, ਸਰਕਾਰ ਦੇ ਅਮਨ ਕਾਨੂੰਨ ਦੀ ਸਫਲਤਾ ਘੱਟ ਕਹਾਂਗੇ ਇਹਨੂੰ, ਪੁਲਿਸ ਦੀ ਸਫਲਤਾ ਕਹਾਂਗੇ। ਦੂਜੀ ਗੱਲ, ਪੰਜਾਬ ਦੇ ਮੋਗੇ ਦੇ ਵਿੱਚ ਇੱਕ ਬਹੁਤ ਵੱਡੇ ਜਿਹੜਾ ਕੰਮ ਕਰਦਾ ਸੀ, ਸੋਨੇ ਦਾ ਕਾਰੋਬਾਰੀ ਸੀਗਾ, ਉਹਦੇ ਸ਼ੋਅਰੂਮ ਦੇ ਵਿੱਚ ਵੜ ਕੇ ਬੇਖੌਫ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਤੇ ਨਾਲ ਹੀ ਸ਼ੋਅਰੂਮ ਦੇ ਮਾਲਕ ਨੂੰ ਗੋਲੀ ਮਾਰ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲਏ। ਹੁਣੇ ਖਬਰ ਆਈ ਸੀ ਜਦੋਂ ਲੰਘੇ ਕੁਝ ਘੰਟੇ ਪਹਿਲਾਂ, ਫਤਿਹਗੜ੍ਹ ਸਾਹਿਬ ਦਾ ਇੱਕ ਬੰਦਾ ਵਾ ਤੇ ਉਹਦੇ ਤੋਂ ਗੈਂਗਸਟਰ ਬਣ ਕੇ 15 ਲੱਖ ਦੀ ਫਰੌਤੀ ਮੰਗੀ ਗਈ ਹੈ ਤੇ ਇਹਨੂੰ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦਰਜ ਕੀਤਾ ਹੈ। ਭੈਰੋਪੁਰ ਦਾ ਰਹਿਣ ਵਾਲਾ ਸਤਵਿੰਦਰ ਸਿੰਘ, ਉਹਨੇ ਇਹ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸ ਦੇ ਫੋਨ ਨੰਬਰ ਤੇ ਵਿਦੇਸ਼ੀ ਫੋਨ ਨੰਬਰ ਤੋਂ ਕਾਲ ਆਉਂਦੀ ਆ ਤੇ ਉਹ ਬੰਦਾ ਕਹਿੰਦਾ ਕਿ 15 ਲੱਖ ਰੁਪਏ ਕੱਢ, ਨਹੀਂ ਤਾਂ ਫਿਰ 2 ਦਿਨਾਂ ਦੇ ਵਿੱਚ ਉਸ ਦੇ ਕੋਲੋਂ ਜੇਕਰ ਫਰੌਤੀ ਦੀ ਰਕਮ ਨਾ ਅਦਾ ਕੀਤੀ ਤਾਂ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਨੋਂ ਮਾਰ ਦਿਆਂਗੇ। ਇਹ ਪਹਿਲੀ ਘਟਨਾ ਨਹੀਂ ਹੈ।
ਬਹੁਤ ਸਾਰੇ ਲੋਕਾਂ ਦੇ ਨਾਲ ਐਸਾ ਹੋਇਆ ਵਾ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਤੁਹਾਨੂੰ ਯਾਦ ਹੋਣਾ ਹੈ, ਜਲੰਧਰ ਦੇ ਵਿੱਚ ਇੱਕ ਕੱਪੜਾ ਕਾਰੋਬਾਰੀ, ਉਹਦੇ ਨਾਲ ਇੱਕ ਪੁਲਿਸ ਕਾਂਸਟੇਬਲ ਵੀ ਜਿਹੜਾ ਮਾਰਿਆ ਗਿਆ ਸੀ ਨੌਜਵਾਨ, ਤੇ ਉਹ ਵੀ ਨੌਜਵਾਨ ਜਿਹੜਾ ਮਾਰਿਆ ਗਿਆ ਸੀ, ਮਸਲਾ ਉੱਥੇ ਵੀ ਫਿਰੌਤੀ ਦਾ ਹੀ ਸੀਗਾ। ਹੁਣ ਜਾਨ ਬਚਾਉਣ ਖਾਤਰ ਬੰਦਾ ਪੰਜਾਬ ਪੁਲਿਸ ਕੋਲੇ ਅਪਰੋਚ ਕਰੇ ਜਾਂ ਪੈਸਿਆਂ ਦਾ ਬੰਦੋਬਸਤ ਕਰੇ, ਇਹ ਉਹਨੂੰ ਹੀ ਪਤਾ ਹੈ ਕੀ ਬੀਤਦੀ ਹੈ ਜਦੋਂ ਕਿਸੇ ਨੂੰ ਕਾਲ ਆਉਂਦੀ ਹੈ। ਤਾਂ ਪੰਜਾਬ ਦੇ ਕਈ ਧੰਨਾ ਸੇਠ ਜਿਹੜੇ ਆ ਉਹ ਇਸ ਵੇਲੇ ਚੋਰੀ ਛਿਪੇ ਸਰਕਾਰ ਤੋਂ, ਪੁਲਿਸ ਤੋਂ ਗੈਂਗਸਟਰਾਂ ਨੂੰ ਉਹਨਾਂ ਦੀ ਜਾਨ ਬਖਸ਼ਣ ਦੇ ਪੈਸੇ ਦੇ ਰਹੇ ਆ ਕਿ ਤੁਸੀਂ ਭਾਈ ਟਿਕੇ ਰਹੋ, ਸਾਡੇ ਤੋਂ ਪੈਸੇ ਲੈ ਲਓ ਪਰ ਸਾਡੀ ਜਾਨ ਬਖਸ਼ ਦਿਓ ਕਿਸੇ ਤਰੀਕੇ ਨਾਲ। ਤੇ ਇਸੇ ਤਰ੍ਹਾਂ ਆਪਾਂ ਦੇਖਿਆ ਕਿ ਮਨੋਰੰਜਨ ਇੰਡਸਟਰੀ ਦੇ ਕਈ ਵੱਡੇ ਵੱਡੇ ਜਿਹੜੇ ਸਟਾਰ ਆ ਉਹ ਵੀ ਅੰਦਰ ਖਾਤੇ, ਉਹਨਾਂ ਬਾਰੇ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਉਹ ਵੀ ਆਪਣੀ ਜਾਨ ਬਖਸ਼ਣ ਦੇ ਇਵਜ਼ ਦੇ ਰੂਪ ਦੇ ਵਿੱਚ, ਇਵਜ਼ਾਨੇ ਦੇ ਰੂਪ ਦੇ ਵਿੱਚ ਗੈਂਗਸਟਰਾਂ ਨੂੰ ਪੈਸੇ ਦਿੰਦੇ ਆ। ਆਹ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਆ। ਅੰਮ੍ਰਿਤਸਰ ਦੇ ਵਿੱਚ ਕੀ ਵਾਪਰਿਆ ਵਾ? ਅੰਮ੍ਰਿਤਸਰ ਦੇ ਵਿੱਚ ਲੁਟੇਰੇ ਸ਼ਰੇਆਮ ਇੱਕ ਬੰਦੇ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ 1 ਲੱਖ ਰੁਪਏ ਲੁੱਟ ਕੇ ਲੈ ਗਏ। ਤੇ ਅਜਿਹੀ ਹੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹੀ 10 ਲੱਖ ਦੀ ਲੁੱਟ ਦੀ ਘਟਨਾ ਵਾਪਰੀ ਹੈ। ਜਲੰਧਰ ਦੇ ਵਿੱਚ ਵੀ ਐਸੀ ਘਟਨਾ ਵਾਪਰੀ ਜਿੱਥੇ ਸਰਾਫੇ ਦੀ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਲੜਕੇ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ 5 ਤੋਲੇ ਤੋਂ ਵੱਧ ਦਾ ਸੋਨਾ ਜਿਹੜਾ ਉਹ ਲੁੱਟ ਕੇ ਭੱਜ ਗਏ। ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਲੁੱਟ ਦੀ ਵਾਰਦਾਤ ਦਾ ਹਾਲੇ ਤੱਕ ਕੋਈ ਸੁਰਾਗ ਜਿਹੜਾ ਉਹ ਨਹੀਂ ਮਿਲਿਆ। ਅੰਮ੍ਰਿਤਸਰ ਦੇ ਵਿੱਚ ਹੀ ਇੱਕ ਸ਼ਰਧਾਲੂ ਔਰਤ ਦੇ ਨਾਲ ਲੁੱਟਮਾਰ ਹੁੰਦੀ ਹੈ। ਤਰਨਤਾਰਨ ਦੇ ਵਿੱਚ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਪਤਨੀ ਦੇ ਨਾਲ ਝਪਟਮਾਰ ਦੀ ਘਟਨਾ ਵਾਪਰੀ ਹੈ। ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾਂ ਨੇ ਪਿਛਲੇ ਦਿਨੀ ਪੁਲਿਸ ਪਾਰਟੀ ਤੇ ਗੋਲੀ ਚਲਾਤੀ ਸੀ ਤੇ ਸੂਬੇ ਦਾ ਪਤਾ ਲੱਗਦਾ ਕਿ ਸੂਬੇ ਦੀ ਪੁਲਿਸ ਦਾ ਜਿਹੜਾ ਡਰ ਹੈ ਉਹ ਅਪਰਾਧੀਆਂ ਤੇ ਗੁੰਡਾ ਅਨਸਰਾਂ ਦੇ ਦਿਮਾਗ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਵਾ। ਪਠਾਨਕੋਟ ਦੇ ਵਿੱਚ ਇੱਕ ਪਤੀ ਪਤਨੀ ਦੇ ਨੌਕਰ ਨੇ, ਉਹਨਾਂ ਦੇ ਨੌਕਰ ਵੱਲੋਂ ਜਿਹੜਾ ਪਤੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਰਾਜਪੁਰਾ ਦੇ ਵਿੱਚ ਇੱਕ ਨੌਜਵਾਨ ਦੇ ਹੱਥ ਪੈਰ ਬੰਨ੍ਹ ਕੇ ਉਹਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ, ਉਹਦਾ ਕਤਲ ਕਰ ਦਿੱਤਾ ਗਿਆ। ਬਾੜੇਵਾਲ ਪਿੰਡ ਹੈ, ਉੱਥੇ ਗੁਰਦੀਪ ਸਿੰਘ ਦਾ ਉਹਦੇ ਭਾਣਜੇ ਨੇ ਕਤਲ ਕੀਤਾ ਆਪਣੇ ਨੌਕਰ ਦੇ ਨਾਲ ਮਿਲ ਕੇ, ਗਲਾ ਘੁੱਟ ਕੇ। ਉਸ ਤੋਂ ਬਾਅਦ ਇਹਦੀ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਤੇ ਉੱਥੋਂ ਫਿਰ ਇਸ ਮਸਲੇ ਦੇ ਵਿੱਚ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਥਾਣਾ ਮਲੋਹ ਦੀ ਪੁਲਿਸ ਨੇ ਪਿੰਡ ਖਨਿਆਣ ਦੇ ਵਿੱਚ 13 ਜੂਨ ਦੀ ਗੱਲ ਹੈ, 82 ਸਾਲਾ ਦਾਦੀ ਹਰਮਿੰਦਰ ਕੌਰ ਦੇ ਬੇਰਹਿਮੀ ਦੇ ਨਾਲ ਕਤਲ ਕਰਕੇ ਲਾਸ਼ ਖੇਤਾਂ ਦੇ ਵਿੱਚ ਸੁੱਟਣ ਦੇ ਮਾਮਲੇ ਦੇ ਵਿੱਚ ਉਹਦੇ ਪੋਤੇ ਰਣਵੀਰ ਸਿੰਘ ਨੂੰ ਕਾਬੂ ਕੀਤਾ। ਇਸੇ ਤਰ੍ਹਾਂ ਹੋਰ ਬਥੇਰੀਆਂ ਘਟਨਾਵਾਂ ਜਿਹੜੀਆਂ ਕੇਸ ਰਿਪੋਰਟ ਦੇ ਵਿੱਚ ਕੋਟ ਨਹੀਂ ਕੀਤੀਆਂ। ਤੁਸੀਂ ਦੇਖੋ, ਲੁਧਿਆਣਾ ਲੁੱਟ ਦੀ ਵਾਰਦਾਤ ਤੇ ਪੁਲਿਸ ਪਾਰਟੀ ਤੇ ਹਮਲਾ, ਅੰਮ੍ਰਿਤਸਰ 10 ਲੱਖ ਦੀ ਲੁੱਟ, 1 ਲੱਖ ਦੀ ਲੁੱਟ, ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਸਰਾਫੇ ਦੀ ਦੁਕਾਨ ਤੇ ਲੁੱਟ, ਮੋਗੇ ਦੇ ਵਿੱਚ ਲੁੱਟ। ਜਲੰਧਰ ਦੇ ਵਿੱਚ ਪਹਿਲਾਂ ਵੀ ਕੱਪੜਾ ਕਾਰੋਬਾਰੀ ਦਾ ਕਤਲ ਕੀਤਾ ਗਿਆ ਵਾ। ਇਸ ਤੋਂ ਇਲਾਵਾ ਮੋਗੇ ਦੀ ਗੱਲ ਕਰ ਚੁੱਕੇ ਹਾਂ, ਤਰਨਤਾਰਨ ਦੇ ਵਿੱਚ ਲੁੱਟ ਹੋਈ ਆ, ਬਾੜੇਵਾਲ ਦੇ ਵਿੱਚ ਕਤਲ ਹੋਇਆ, ਪਠਾਨਕੋਟ ਦੇ ਵਿੱਚ ਲੁੱਟ ਹੋਈ ਆ, ਕਤਲ ਹੋਇਆ, ਦੋਹਰਾ ਕਤਲ ਹੋਇਆ। ਰਾਜਪੁਰਾ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ। ਅਮਲੋਹ ਦੇ ਪਿੰਡ ਖਨਿਆਣ ਦੇ ਵਿੱਚ ਪੋਤੇ ਨੇ ਆਪਣੀ ਹੀ ਦਾਦੀ ਨੂੰ ਮਾਰਤਾ। ਹੁਣ ਤੁਸੀਂ ਕਹੋਗੇ ਕਿ ਇਹ ਘਟਨਾਵਾਂ ਤਾਂ ਜਿਹੜੀਆਂ ਘਰਦਿਆਂ ਨੇ ਆਪਦੇ ਦਾਦੀ ਮਾਰੀ ਆ ਜਾਂ ਕਿਸੇ ਨੇ ਮਾਮਾ ਮਾਰਤਾ, ਭਾਣਜੇ ਨੇ, ਤਾਂ ਉਹ ਤਾਂ ਪਰਿਵਾਰਕ ਮੈਂਬਰਾਂ ਦੀ ਆਪਸੀ ਜਿਹੜੀ ਆ ਉਹ ਗੱਲਬਾਤ ਆ, ਪਰਿਵਾਰਕ ਝਗੜੇ ਨੇ। ਪਰ ਪੁਲਿਸ ਦਾ ਡਰ ਕਿੱਥੇ ਹੈ? ਜੇਕਰ ਕਿਸੇ ਮਾੜੀ ਮੋਟੀ ਗੱਲ ਤੋਂ ਬੰਦਾ ਮਾਰ ਦਿੰਦਾ ਤੇ ਪੁਲਿਸ ਦਾ ਡਰ ਕਿੱਥੇ ਹੈ? ਸਰਕਾਰ ਦਾ ਡਰ ਕਿੱਥੇ ਹੈ? ਸਜ਼ਾ ਦਾ ਡਰ ਕਿੱਥੇ ਹੈ? ਇਹ ਡਰ ਪੈਦਾ ਕਿਹਨੇ ਕਰਨਾ? ਇਹ ਡਰ ਬਰਕਰਾਰ ਕਿਹਨੇ ਰੱਖਣਾ? ਇਹ ਸਰਕਾਰਾਂ ਦੇ ਹੀ ਕੰਮ ਨੇ। ਖੈਰ, ਹੁਣ ਜੇ ਗੱਲ ਕਰੀਏ, ਬਿਨਾਂ ਸ਼ੱਕ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਅਪਰਾਧਿਕ ਅਨਸਰਾਂ ਦੀਆਂ ਕਾਰਵਾਈਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ, ਉਸ ਤੋਂ ਬਾਅਦ ਬਥੇਰੇ ਪੰਜਾਬ ਦੇ ਵਿੱਚ ਕਤਲ ਹੋਏ ਨੇ, ਜਿਨ੍ਹਾਂ ਮਾਮਲਿਆਂ ਦੇ ਵਿੱਚ ਇੱਕਾ ਦੁੱਕਾ ਮਾਮਲਿਆਂ ਦੇ ਵਿੱਚ ਕਾਰਵਾਈਆਂ ਹੋਈਆਂ। ਪਰ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਹੁਣ ਸਰਕਾਰ ਤੇ ਪੁਲਿਸ ਦੋਵੇਂ ਕਹਿਣਗੇ ਕਿ ਇਹਦੇ ਵਿੱਚ ਤਾਂ ਜਿਹੜੇ ਬੰਦੇ ਫੜੇ ਹੈ, ਜਿਹੜੇ ਬੰਦੇ ਇਨਵੋਲਵ ਸੀ ਉਹ ਫੜੇ ਗਏ ਨੇ, ਗੋਲਡੀ ਬਰਾੜ ਨੂੰ ਛੱਡ ਕੇ ਤੇ ਹੋਰ 2-4 ਬੰਦਿਆਂ ਨੂੰ ਛੱਡ ਕੇ। ਪਰ ਗੱਲ ਫੜੇ ਜਾਣ ਦੀ ਥੋੜ੍ਹੋ ਹੈ, ਗੱਲ ਤਾਂ ਇਹ ਹੈ ਕਿ ਖੌਫ ਨਹੀਂ ਹੈ ਸਰਕਾਰ ਦਾ, ਪੁਲਿਸ ਦਾ ਖੌਫ ਨਹੀਂ ਹੈ। ਔਰ ਲੋਕ ਉਹ ਜਿਹੜੇ ਸ਼ੂਟਰ ਸੀਗੇ ਉਹ ਐਡੇ ਵੱਡੇ ਸਟਾਰ ਨੂੰ ਕਤਲ ਕਰਕੇ, ਔਰ ਉਹ ਵੀ ਦਿਨ ਦਿਹਾੜੇ ਕਤਲ ਕਰਕੇ ਉਹ ਭੱਜ ਤੁਰਦੇ ਨੇ ਔਰ ਜੀਪਾਂ ਦੇ ਵਿੱਚੋਂ, ਕਾਰਾਂ ਦੇ ਵਿੱਚੋਂ ਲੰਘਦੇ ਨੇ, ਪੰਜਾਬ ਦੇ ਵਿੱਚੋਂ ਹੀ ਲੰਘਦੇ ਨੇ ਤੇ ਵਾਰਦਾਤ ਨੂੰ ਅੰਜਾਮ ਦੇ ਕੇ। ਬਹੁਤੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਅਜਿਹੀਆਂ ਵਾਪਰਦੀਆਂ ਜਿੱਥੇ ਪੰਜਾਬ ਦੇ ਵਿੱਚ ਵਾਰਦਾਤ ਹੁੰਦੀ ਹੈ ਪਰ ਉਹਦੇ ਜਿਹੜਾ ਸ਼ੈਲਟਰਿੰਗ ਹੁੰਦੀ ਹੈ ਉਹ ਹਰਿਆਣੇ ਜਾਂ ਰਾਜਸਥਾਨ ਦੇ ਵਿੱਚ ਹੁੰਦੀ ਹੈ, ਉਹਦਾ ਜਿਹੜਾ ਸੁਰੱਖਿਅਤ ਟਿਕਾਣਾ ਮੰਨਿਆ ਜਾਂਦਾ ਹੈ ਤਾਂ ਉਹ ਹਰਿਆਣਾ ਜਾਂ ਦਿੱਲੀ ਜਾਂ ਰਾਜਸਥਾਨ ਮੰਨਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਬੰਦਾ ਆਉਂਦਾ ਵਾ, ਉਹ ਵਾਰਦਾਤ ਕਰਕੇ ਬੇਖੌਫ ਹੋ ਕੇ ਆਪਣੀ ਮੰਜ਼ਿਲ ਤੇ ਫਿਰ ਪਰਤ ਜਾਂਦਾ ਵਾ। ਤਾਂ ਹੁਣ ਇਹ ਵੀ ਹੈ ਕਿ ਬਹੁਤ ਵੱਡੇ ਲੋਕਾਂ ਦੇ ਨਾਲ, ਕਈ ਪੁਲਿਸ ਅਫੀਸ਼ੀਅਲਸ ਦੇ ਨਾਲ ਇਹ ਘਟਨਾਵਾਂ ਵਾਪਰ ਚੁੱਕੀਆਂ, ਕਈ ਲੀਡਰਾਂ ਦੇ ਨਾਲ ਵੀ ਵਾਪਰ ਚੁੱਕੀਆਂ। ਹੁਣ ਤੁਸੀਂ ਕਹੋਗੇ ਕਿ ਇਹ ਤਾਂ ਜਿਹੜੀਆਂ ਘਟਨਾਵਾਂ ਇਹਨਾਂ ਦੇ ਨੱਥ ਤਾਂ ਪੁਲਿਸ ਨੇ ਪਾਉਣੀ ਹੈ, ਪਰ ਇਹਨਾਂ ਦੇ ਖੁਦ ਦੇ ਬੰਦੇ ਜਿਹੜੇ ਆ ਉਹ ਐਕਸਟੋਰਸ਼ਨ ਨੂੰ, ਫਰੌਤੀ ਨੂੰ ਜਿਹੜਾ ਉਹ ਹੱਲਾਸ਼ੇਰੀ ਦੇ ਰਹੇ ਆ। ਇੱਕ ਵਿਧਾਇਕ ਦੇ ਪਿਤਾ ਨੂੰ ਫੜਿਆ ਵਾ ਲੰਘੇ ਦਿਨੀ, ਦੋਸ਼ ਲੱਗੇ, ਫੜਿਆ ਜਾਂ ਨਹੀਂ ਫੜਿਆ ਇਹਦੇ ਬਾਰੇ ਇਹੋ ਜਿਹੇ ਕੁਝ ਕਹਿਣਾ ਸਪਸ਼ਟ ਹੈ।
ਉਹਦੇ ਦੋਸ਼ ਕੀ ਲੱਗੇ ਨੇ ਕਿ ਉਹ ਬੰਦਾ ਫਰੌਤੀ ਮੰਗਦਾ ਸੀ। ਫੌਜਾ ਸਿੰਘ ਸਰਾਰੀ ਤੇ ਕੀ ਦੋਸ਼ ਲੱਗੇ ਕਿ ਇਹ ਕਮਿਸ਼ਨ ਮੰਗਦਾ ਸੀ। ਸਿੰਗਲੇ ਤੇ ਕੀ ਦੋਸ਼ ਲੱਗੇ ਕਿ ਇਹ 1% ਕਮਿਸ਼ਨ ਮੰਗਦਾ ਸੀ। ਇਹ ਵਾਈਟ ਕਮਿਸ਼ਨ ਹੈ, ਪਰ ਜਿਹੜੀਆਂ ਦੂਜੀਆਂ ਮੰਗੀਆਂ ਜਾਂਦੀਆਂ ਉਹ ਫਰੌਤੀਆਂ ਮੰਗੀਆਂ ਜਾਂਦੀਆਂ। ਸੋ ਇਹ ਤਾਂ ਘਟਨਾਵਾਂ ਉਹ ਨੇ ਜਿੱਥੇ ਕਤਲ ਹੋਇਆ, ਲੁੱਟ ਖੋਹ ਹੋਈ ਹੈ, ਜਾਂ ਕੋਈ ਹਿੰਸਕ ਵਾਰਦਾਤ ਵਾਪਰੀ ਹੈ, ਜਾਂ ਫਰੌਤੀ ਮੰਗੀ ਗਈ ਹੈ। ਪਰ ਇਸ ਤੋਂ ਇਲਾਵਾ ਨਸ਼ੇ ਦਾ ਆਉਣਾ, ਨਸ਼ੇ ਦੀ ਓਵਰਡੋਜ਼ ਨਾਲ ਲੋਕਾਂ ਦਾ ਮਰਨਾ, ਕਿਸਾਨਾਂ ਦਾ ਖੁਦਕੁਸ਼ੀਆਂ ਦਾ, ਇਹ ਤਾਂ ਲਗਾਤਾਰ ਜਾਰੀ ਹੈ ਨਾ। ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਉਹ ਮਾਨ ਸਾਹਿਬ ਨੇ ਜਿਹੜੇ ਇਹਨਾਂ ਹੀ ਮਸਲਿਆਂ ਤੇ ਕਦੇ ਪੋਲਿਟਿਕਸ ਕਰਦੇ ਸੀ। ਉਹਨਾਂ ਦੀ ਬੁਨਿਆਦ ਹੀ ਇਹ ਹੁੰਦੀ ਸੀਗੀ ਕਿ ਲੋਕ ਮਸਲੇ ਚੁੱਕਣੇ, ਲੋਕਾਂ ਦੀ ਗੱਲ ਕਰਨੀ। ਪਰ ਅੱਜ ਕੱਲ੍ਹ ਉਹ ਲੋਕਾਂ ਦੇ ਜਦੋਂ ਕਰਤਾ ਧਰਤਾ ਨੇ, ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਤੇ ਅੱਜ ਕੱਲ੍ਹ ਉਹਨਾਂ ਨੂੰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਹਾਲਾਤਾਂ ਨਾਲੋਂ ਜ਼ਿਆਦਾ ਫਿਕਰ ਲੱਗਦਾ ਕਿ ਕੇਜਰੀਵਾਲ ਦੀ ਸਰਕਾਰ ਦਾ। ਠੀਕ ਹੈ, ਸੰਘੀ ਢਾਂਚੇ ਤੇ ਬੋਲਣਾ ਤੁਹਾਡੇ ਇਖਤਿਆਰ ਨੇ, ਉਹਨੂੰ ਬਰਕਰਾਰ ਰੱਖਣਾ ਤੁਹਾਡੇ ਇਖਤਿਆਰ ਨੇ, ਤੁਹਾਡੀ ਡਿਊਟੀ ਹੈ। ਤੁਸੀਂ ਸੰਵਿਧਾਨਕ ਅਹੁਦੇ ਤੇ ਬੈਠੇ ਹੋ, ਤੁਹਾਨੂੰ ਮੁਬਾਰਕ, ਤੁਸੀਂ ਆਪਣੀ ਹੀ ਪਾਰਟੀ ਦੀ ਜੰਗ ਲੜ ਰਹੇ ਹੋ। ਪਰ ਪੰਜਾਬ ਦੇ ਵਿੱਚ ਇਹ ਸਭ ਬਰਕਰਾਰ ਰੱਖਣਾ ਇਹ ਕਿਹਦਾ ਕੰਮ ਹੈ? ਮਾਨ ਸਾਹਿਬ, ਇਹ ਤੁਹਾਡਾ ਹੀ ਕੰਮ ਹੈ। ਸੋ ਮੁੱਖ ਮੰਤਰੀ ਸਾਹਿਬ ਹਾਲੇ ਤੱਕ ਇਹਨਾਂ ਮੰਤਰੀਆਂ ਵਿਧਾਇਕਾਂ ਦੇ ਵਿੱਚ ਕੁਛ ਨੂੰ ਛੱਡ ਕੇ ਕੁਛ ਮਾਮਲਿਆਂ ਤੇ ਕਦੇ ਨਹੀਂ ਬੋਲੇ। ਹਾਲੇ ਤੱਕ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਈ, ਉਸ ਮਸਲੇ ਤੇ ਕੁਛ ਨਹੀਂ ਬੋਲੇ। ਪਹਿਲਾਂ DGP ਸਾਹਿਬ ਖੁਦ ਕਹਿ ਚੁੱਕੇ ਆ ਕਿ ਉਹਨੇ ਜੀ ਆਹ ਟੀ-ਸ਼ਰਟ ਪਾਈ ਸੀ, ਉਹਦੇ ਕਟਿੰਗ ਹੋਈ ਹੈ ਜਦੋਂ ਪੰਜਾਬ ਕੋਲ ਸਾਡੀ ਕਸਟਡੀ ਦੇ ਵਿੱਚ ਸੀ। ਨੈਕਸਟ ਇੰਟਰਵਿਊ ਉਸੇ ਰੂਪ ਵੇਸ਼ ਭੂਸ਼ਾ ਦੇ ਵਿੱਚ ਆ ਗਈ ਜਿਹੜੀ ਕਿ DGP ਸਾਹਿਬ ਖੁਦ ਬਿਆਨ ਕਰਕੇ ਗਏ ਸੀ, ਪਰ ਉੱਥੇ ਵੀ ਕੋਈ ਜਵਾਬ ਜਿਹੜਾ ਨਹੀਂ ਹੈ। ਸੋ ਪੰਜਾਬ ਦੇ ਲੋਕ ਜਵਾਬ ਮੰਗਦੇ ਨੇ। ਤੁਸੀਂ ਠੀਕ ਆ, ਉਲਝੇ ਪਏ ਹੋ ਇੱਕ ਦੂਜੇ ਨੂੰ ਪਾਗਲ ਕਹਿਣ ਦੇ ਵਿੱਚ, ਇੱਕ ਦੂਜੇ ਨੂੰ ਮੋੜਵੇਂ ਜਵਾਬ ਦੇਣ ਦੇ ਵਿੱਚ। ਉਹ ਠੀਕ ਹੈ, ਤੁਸੀਂ ਆਪਦਾ ਪੋਲਿਟਿਕਸ ਦਾ ਹਿੱਸਾ ਤੁਸੀਂ ਕਰੋ, ਪਰ ਆਹ ਚੀਜ਼ਾਂ ਨੂੰ ਮੇਨਟੇਨ ਰੱਖਣਾ, ਅਮਨ ਕਾਨੂੰਨ ਦੀ ਹਾਲਤ ਨੂੰ ਮੇਨਟੇਨ ਰੱਖਣਾ, ਇਹ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਕੰਮ ਹੈ। ਤੁਸੀਂ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦੇਣੇ ਆ, ਪੁਲਿਸ ਨੇ ਤੁਹਾਡੇ ਕਹੇ ਮੁਤਾਬਕ ਕੰਮ ਕਰਨਾ ਹੈ। ਗਵਰਨਰ ਸਾਹਿਬ ਸਰਹੱਦੀ ਹਲਕਿਆਂ ਦਾ ਦੌਰਾ ਤਾਂ ਕਰ ਰਹੇ ਨੇ, ਪਰ ਪੰਜਾਬ ਦੇ ਹਾਲਾਤਾਂ 'ਤੇ ਬਹੁਤ ਘੱਟ ਬੋਲਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉੱਧਰੋਂ ਪੋਲਿਟਿਕਸ ਹੋ ਰਹੀ ਹੈ। ਔਰ ਵਿਰੋਧੀ ਧਿਰਾਂ ਜਿਹੜੀਆਂ ਕਿ ਇਸ ਵੇਲੇ ਸਿਰਫ ਨਿੱਜੀ ਦੂਸ਼ਣਬਾਜ਼ੀ, ਇੱਕ ਦੂਜੇ ਨੂੰ ਜੱਫੀਆਂ ਪਾਉਣ ਦੇ ਵਿੱਚ ਮਸ਼ਰੂਫ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਜਾਵੇ, ਪੰਜਾਬ ਦੇ ਲੋਕਾਂ ਦੀ ਗੱਲ ਕਰੀ ਜਾਵੇ। ਔਰ ਤੀਜੀ ਅਹਿਮ ਗੱਲ ਇਹ ਹੈ ਕਿ ਇਸ ਵੇਲੇ ਸੰਵਿਧਾਨਕ ਤੌਰ ਤੇ ਬਹੁਤ ਸਾਰੀਆਂ ਚੁਣੌਤੀਆਂ ਪੰਜਾਬ ਸਰਕਾਰ ਨੂੰ ਨੇ, ਠੀਕ ਹੈ, ਪਰ ਤੁਸੀਂ ਖੁਦ ਨਿਵੇਸ਼ ਲੈਣ ਜਾ ਰਹੇ ਹੋ ਉਦਯੋਗਪਤੀਆਂ ਕੋਲੇ ਕਿ ਬਈ ਨਿਵੇਸ਼ ਦਿਓ ਸਾਨੂੰ, ਪਰ ਖੁਦ ਤੁਹਾਡੇ ਪੰਜਾਬ ਦੇ ਹਾਲਾਤ ਜੇ ਸਾਜ਼ਗਾਰ ਨਹੀਂ ਨੇ ਤਾਂ ਮਾਨ ਸਾਹਿਬ ਨਿਵੇਸ਼ ਕਿੱਥੋਂ ਆਊਗਾ? ਸੋ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।